बिस्मिल्लाहिर्रहमानिर्रहीम अस्सलामु अलैकुम नाज़रीन, हाफ़िज़ काम आपकी खिदमत में हाज़िर है और आप देख रहे हैं 32 न्यूज़ टीवी यूट्यूब चैनल। आज की वीडियो में हम आपसे गुफ्तगू करेंगे एग्रीकल्चर में से कद्दू फार्मिंग पे, टनल सिस्टम या बेड पे कैसे फार्मिंग की जाती है और पौधा लगाने की जर्मिनेशन से लेके इस ज़मीन को तैयार करने के वाले से, क्योंकि प्रोडक्शन तभी आपकी अच्छी आएगी जब आपका बीज अच्छा लगा होगा और आपने ज़मीन को, खेत को अच्छी तरह बनाया होगा। तो सबसे पहले वही चीज़ें हम डिस्कस करेंगे जो सबसे पहले बीज के लगाने के टाइम पे जिनका ख्याल रखना बहुत ज़रूरी है, जिसके लिए मेरे साथ आज फार्मर मौजूद हैं। बिला तखीर वीडियो में डिस्कशन का आगाज़ करते हैं। अगर आपको ऐसी लेटेस्ट मालूमात चाहिए मुख्तलिफ एग्रीकल्चर इश्यूज़ पे या कोई भी आपके मसाइल हैं तो आप हमसे रब्ता कर सकते हैं। और अगर आप इससे अच्छी फार्मिंग कर रहे हैं, जो टिप्स हम दें आपको इससे कुछ डिफरेंट मिले, तो आप कमेंट बॉक्स में अपना अच्छा मशवरा टिप्स कर सकते हैं, कमेंट कर सकते हैं, ताकि हमारे और ज़्यादा भाइयों को आपके अच्छे अच्छे मशवरे और आइडिया से ज़्यादा फ़ायदा मिल सके। अस्सलाम वालेकुम जी। वालेकुम। सब तो पहले तो साढ़े व्यूअर ਨੂੰ तारफ़ करवाओ। अब्दुल लतीफ़ 32 SP ताबर पाकपतन। कितना अरसा हो गया ਤੁਹਾਨੂੰ ਵੈਜੀਟੇਬਲ ਕਾਸ਼ਤ ਸਬਜ਼ੀਆਂ ਦੀ ਕਾਸ਼ਤ ਕਰਦੇ ਆਂ? ਸਾਨੂੰ ਤਕਰੀਬਨ 5 ਸਾਲ ਹੋ ਗਏ ਨੇ। ਇਸ ਦਫਾ ਕਿਹੜਾ ਕਰਨ ਜਾ ਰਹੇ? ਐਸਾ ਦਫਾ ਅਸੀਂ ਤਰਨਾਬ ਵਾਲਿਆਂ ਦਾ ਇਸਤੇਮਾਲ ਕੀਤਾ ਹੈ। ਇਹ ਕੱਦੂ ਦੀ ਕਾਸ਼ਤ ਜਿਸ ਤਰ੍ਹਾਂ ਕਿ ਦੋ ਤਰ੍ਹਾਂ ਨਾਲ ਹੁੰਦੀ ਆ, ਬੈੱਡ ਦੇ ਉੱਪਰ ਵੀ ਹੁੰਦੀ ਆ, ਟਨਲ ਸਿਸਟਮ ਦੇ ਅੰਦਰ ਵੀ ਹੁੰਦੀ ਆ, ਤੇ ਤੁਸੀਂ ਇਸ ਤੋਂ ਪਹਿਲੇ ਜਾਂ ਹੁਣ ਟਨਲ ਦੇ ਅੰਦਰ ਕਰਦੇ ਜੇ ਜਾਂ ਕਿ ਬੈੱਡ ਦੇ ਉੱਪਰ ਹੀ ਕਰਦੇ? ਅਸੀਂ ਅੱਗੇ ਤੇ ਬੈੱਡ ਤੇ ਕਰਦੇ ਰਹੇ ਹਾਂ ਤੇ ਹੁਣ ਇਸ ਦਫਾ ਟਨਲ ਤੇ ਕਰਾਂਗੇ। ਆ ਬੈੱਡ ਤੇ ਲਾਉਣ ਤੋਂ ਬਾਅਦ ਅਸੀਂ ਹੁਣ ਟਨਲ ਤੇ ਫਿਰ ਇਹਨਾਂ ਕਰਾਂਗੇ। ਦੋਨੋਂ ਤਰ੍ਹਾਂ ਨੂੰ ਅਜ਼ਮਾਓਗੇ? ਦੋਨੋਂ ਤਰ੍ਹਾਂ ਅਜ਼ਮਾਵਾਂਗੇ। ਸਹੀ ਹੈ। ਤੇ ਸਭ ਤੋਂ ਪਹਿਲੇ ਉਹ ਚੀਜ਼ ਹੁੰਦੀਆਂ ਕਿ ਜਿਹੜੀਆਂ ਕਾਮਨ ਚੀਜ਼ਾਂ ਨੇ, ਕਿਸਾਨ ਭਾਈ ਜਿਹੜੇ ਨਾ ਸ਼ੁਰੂ ਤੋਂ ਹੀ ਕੁਝ ਗਲਤੀਆਂ ਕਰ ਲੈਂਦੇ ਨੇ। ਕੁਝ ਗਲਤੀਆਂ ਜ਼ਮੀਨ ਬਣਾਉਣ ਦੇ ਅੰਦਰ ਕਰਦੇ ਨੇ, ਕੁਝ ਚੀਜ਼ਾਂ ਉਹ ਪੌਦੇ ਨੂੰ ਲਾਉਣ ਦੇ ਅੰਦਰ, ਪੌਦੇ ਦੀ ਜਰਮੀਨੇਸ਼ਨ ਦੇ ਅੰਦਰ ਕਈ ਚੀਜ਼ਾਂ ਜਿਹੜੀਆਂ ਨਾ ਉਹ ਗਲਤ ਕਰ ਬੈਂਦੇ ਨੇ। ਤੁਸੀਂ ਦੱਸੋ ਕਿ ਤੁਹਾਡਾ 5-6 ਸਾਲ ਦਾ ਜੋ ਐਕਸਪੀਰੀਅੰਸ ਆ, ਕਿਵੇਂ ਜ਼ਮੀਨ ਤਿਆਰ ਕਰੀਦੀ ਹੈ ਕੱਦੂ ਦੀ, ਕਿਸ ਫਾਸਲੇ ਤੇ ਪੌਦਾ ਲਾਣਾ ਚਾਹੀਦਾ ਹੈ, ਔਰ ਇਸ ਹਵਾਲੇ ਨਾਲ ਜੋ ਵੀ ਡਿਟੇਲ ਨਾਲ ਤੁਸੀਂ ਸਾਡੇ ਵੀਵਰ ਨੂੰ ਦਿਓ। ਕੱਦੂ ਦੀ ਜ਼ਮੀਨ ਵਾਸਤੇ ਜ਼ਮੀਨ ਬਰੀਕ ਹੋਣੀ ਚਾਹੀਦੀ ਹੈ, ਕਿਉਂਕਿ ਉਹਦੇ ਉੱਤੇ ਛਾਪਰ ਲਾਉਣਾ ਹੈ। ਉਸ ਤਰ੍ਹਾਂ ਫਿਰ ਛਾਪਰ ਜਿਹੜਾ ਸਹੀ ਲੱਗਦਾ ਨਹੀਂਗਾ, ਇਸ ਵਾਸਤੇ ਜ਼ਮੀਨ ਬਰੀਕ ਹੋਵੇ, ਛਾਪਰ ਜਿਹੜਾ ਹੈ ਉਹ ਸਹੀ ਲੱਗ ਜਾਂਦਾ ਹੈ। ਤੇ ਦੂਸਰਾ ਇਹ ਹੈ ਵੀ ਬੈੱਡ ਦਾ ਫਾਸਲਾ ਤਕਰੀਬਨ 6.5 ਤੋਂ 7 ਫੁੱਟ ਹੋਣਾ ਚਾਹੀਦਾ ਹੈ ਤੇ ਪੌਦੇ ਤੋਂ ਪੌਦੇ ਦਾ ਫਾਸਲਾ ਜਿਹੜਾ 2 ਫੁੱਟ ਹੋਣਾ ਚਾਹੀਦਾ ਹੈ। ਸਹੀ ਹੈ। ਤੇ ਬੁਆਈ ਦਾ, ਇਹਦੀ ਕਾਸ਼ਤ ਦਾ ਸਹੀ ਟਾਈਮ ਕਦੋਂ ਸ਼ੁਰੂ ਹੁੰਦਾ ਹੈ ਤੇ ਅੱਛੀ ਪ੍ਰੋਡਕਸ਼ਨ ਦਾ ਲਾਸਟ ਟਾਈਮ ਕੀ ਆ? ਇਹ 11ਵੇਂ ਮਹੀਨੇ ਸ਼ੁਰੂ ਹੁੰਦਾ ਹੈ ਤੇ ਐਂਡ 11ਵੇਂ ਮਹੀਨੇ ਦੇ ਵਿੱਚ ਬਿਜਾਈ ਮੁਕੰਮਲ ਹੋ ਜਾਂਦੀ ਹੈ। ਨਵੰਬਰ 1 ਨਵੰਬਰ ਤੋਂ ਸ਼ੁਰੂ ਹੁੰਦਾ ਹੈ ਤੇ ਨਵੰਬਰ ਦੀ 30 ਤਰੀਕ ਤੱਕ ਇਹਦਾ ਟਾਈਮ ਰਹਿੰਦਾ ਮੁਕੰਮਲ ਹੋ ਜਾਂਦਾ। ਤੇ ਜਿਹੜੇ ਪਲਾਂਟ ਦੇ ਅੰਦਰ ਅਸੀਂ ਖੜੇ ਆ ਇਸ ਟਾਈਮ, ਇਹ ਕਿਸ ਤਰੀਕ ਦਾ ਤੁਸੀਂ ਲਾਇਆ ਹੋਇਆ? ਇਹ ਤਕਰੀਬਨ ਸਾਨੂੰ 5 ਦਿਨ ਹੋ ਗਏ ਨੇ। ਇਹਦੋਂ ਪਹਿਲਾਂ 25 ਦਾ ਲਾਇਆ ਅਸੀਂ। 25 ਤਰੀਕ ਦਾ ਲਾਇਆ। ਅੱਛਾ, ਸਾਡੇ ਵੀਵਰ ਨੂੰ ਇਹ ਵੀ ਦੱਸੋ ਕਿ ਪੌਦਾ ਬੀਜ ਨੂੰ ਉਸ ਤੋਂ ਪਹਿਲੇ ਇੱਕ ਤੇ ਜ਼ਮੀਨ ਦੀ ਤਿਆਰੀ ਦੇ ਹਵਾਲੇ ਨਾਲ ਤੁਸੀਂ ਦੱਸਿਆ ਕਿ ਬਰੀਕ ਹੋਣੀ ਚਾਹੀਦੀ ਆ, ਫਾਸਲਾ ਬੈੱਡ ਦਾ ਕਿੰਨਾ ਹੋਣਾ ਚਾਹੀਦਾ ਤੇ ਪੌਦੇ ਤੋਂ ਪੌਦੇ ਦਾ ਕਿੰਨਾ ਹੋਣਾ ਚਾਹੀਦਾ, ਤੇ ਬੀਜ ਨੂੰ ਲਾਉਣ ਤੋਂ ਪਹਿਲੇ ਕਿੰਨੇ ਮਰਾਹਲ ਤੋਂ ਗੁਜ਼ਾਰਨਾ ਚਾਹੀਦਾ ਬੀਜ ਨੂੰ? ਬੀਜ ਅਸੀਂ ਲੈ ਕੇ ਤੇ ਉਹਨੂੰ ਨਾ ਸਾਫ਼ ਕਰਨ ਤੋਂ ਬਾਅਦ ਅਸੀਂ ਉਹਨੂੰ ਨਾ ਪਾਣੀ 'ਚ ਭੇਜ ਦਿੰਦੇ ਹਾਂ। ਪਾਣੀ 'ਚ ਭੇਜ ਕੇ ਤੇ ਫਿਰ ਉਹਨੂੰ ਨਾ 2-3 ਦਿਨ ਕੱਪੜੇ ਦੇ ਵਿੱਚ ਲਪੇਟ ਦਈਦਾ। ਕੱਪੜੇ ਲਪੇਟਣ ਦੇ ਨਾਲ ਪਤਾ ਲੱਗ ਜਾਂਦਾ ਵੀ ਇਹ ਬੀਜ ਜਿਹੜਾ ਇਹ ਸਾਡਾ ਜਰਮੀਨੇਸ਼ਨ ਇਹਦੀ ਹੋਊਗੀ, ਇਸ ਬੀਜ ਦੀ ਨਹੀਂ ਹੋਣੀ। ਜਿਹੜੇ ਬੀਜ ਦੀ ਸਾਡੀ ਜਰਮੀਨੇਸ਼ਨ ਹੁੰਦੀ ਹੈ ਅਸੀਂ ਉਹ ਇਸਤੇਮਾਲ ਕਰ ਲੈਂ, ਬਕਾਇਆ ਜਿਹੜੇ ਨੂੰ ਜ਼ਾਇਆ ਕਰਦੇ। ਇਹਦੀ ਜਰਮੀਨੇਸ਼ਨ ਤੋਂ ਇਹਦੇ ਨਾਲ ਦੂਸਰਾ ਸਟੈਪ ਹੈਗਾ ਪਾਣੀ ਲਾਣਾ। ਹਾਂਜੀ। ਪਾਣੀ ਲਾਉਣ ਦੇ ਅੰਦਰ ਕਈ ਫਾਰਮਰ ਤੇ ਉਹ ਬਿਲਕੁਲ ਖੇਲਾਂ ਦੇ ਉੱਪਰ ਚੜਾ ਦੇਂਦੇ। ਜਿਹੜਾ ਕਾਲਾ ਛਾਪਰ ਹੈਗਾ ਇਹਦੇ ਅੰਦਰ ਇੱਕ ਤੇ ਤੁਸੀਂ ਸੁਰਾਖ ਜਿਹੜੇ ਮਾਰੇ, ਮੈਨੂੰ ਲੱਗ ਰਿਹਾ ਜਿਵੇਂ ਮੈਨੂਅਲ ਤਰੀਕੇ ਨਾਲ ਮਾਰੇ ਹੋਏ ਨੇ। ਹਾਂਜੀ। ਤੇ ਇਹਦੇ ਵਿੱਚ ਪਾਣੀ ਦੀ ਸਲਾਬ ਦੇ ਉੱਪਰ ਇਹ ਬੀ ਲਾਉਣਾ ਜਾਂ? ਹਾਂਜੀ, ਇਹ ਸਲਾਬ ਦੇ ਉੱਪਰ ਲਾਉਣਾ ਹੈ, ਜਿੱਥੇ ਪਾਣੀ ਜਿੰਨਾ ਚਿਰ ਤੁਹਾਡੀ ਫਸਲ ਰਹੀ ਉਹਨਾਂ ਚਿਰ ਪਾਣੀ ਮੁੱਢਾ ਨਾਲ ਲੱਗੇ। ਸਹੀ ਹੈ। ਸਿਰਫ ਸਲਾਬਾ ਹੀ ਉਹਨੂੰ ਪਹੁੰਚੇ। ਬੀਜ ਲਾਉਣ ਤੋਂ ਪਹਿਲੇ ਫਿਰ ਪਾਣੀ ਛੱਡ ਦੇਣਾ? ਪਹਿਲਾਂ ਪਾਣੀ ਛੱਡ ਦਿੱਤਾ ਨਾ, ਫਿਰ ਪਤਾ ਲੱਗ ਗਿਆ ਵੀ ਇਹ ਜੇ ਕੋਈ ਅੱਗੇ ਪਿੱਛੇ ਹੋਵੇ ਤੇ ਉਹਨੇ ਥੋੜੀ ਜਿਹੀ ਮਿੱਟੀ ਹੋਰ ਪਾ ਕੇ ਨਾ, ਯਾਨੀ ਕਿ ਉਹ ਜੇ ਕਿਸੇ ਸਰਾਖ ਪਾਣੀ ਆ ਵੀ ਜਾਵੇ, ਪਹਿਲੀ ਤਾਂ ਗੱਲ ਇਹ ਹੈ ਵੀ ਪਾਣੀ ਆਉਂਦਾ ਹੀ ਨਹੀਂ ਸਰਾਖ ਉਸ ਤਰਤੀਬ ਨਾਲ ਕੱਢੇ ਜਾਂਦੇ। ਇਸ ਤਰਤੀਬ ਨਾਲ ਮਾਰਨੇ ਚਾਹੀਦੇ ਨੇ ਕਿ ਉਸ ਸੁਰਾਖ ਤੱਕ ਪਾਣੀ ਪਹੁੰਚੇ ਹੀ ਨਾ। ਹਾਂਜੀ, ਸਹੀ ਹੈ। ਉਸ ਤੋਂ ਬਾਅਦ ਫਿਰ ਇਹ ਬੀਜ ਲਾਤਾ ਹੈ। ਇਹਦੀ ਕਾਸ਼ਤ ਖਾਦ ਦਾ ਇਸਤੇਮਾਲ ਇਹ ਹੋਣਾ ਚਾਹੀਦਾ ਵੀ ਤਕਰੀਬਨ 2 ਬੋਰੀਆਂ DAP ਦੀਆਂ ਪਾਉਣੀਆਂ ਚਾਹੀਦੀਆਂ ਨੇ, 1 ਬੋਰੀ ਪੋਟਾਸ਼ ਦੀ। ਪਹਿਲੇ ਉਹ ਜਦੋਂ ਤੁਸੀਂ ਖੇਲਾਂ ਨਿਕਾਲੀਆਂ, ਖੇਲਾਂ ਦੇ ਵਿੱਚ ਛਟਾ ਦੇ ਦਿਓ। ਉਹਦੇ ਨਾਲ ਇਹ ਹੈ ਵੀ ਅਰਜੈਂਟ ਉਹਨਾਂ ਨੂੰ ਖੁਰਾਕ ਮਿਲ ਜਾਂਦੀ ਆ ਫੁੱਲਾਂ ਨੂੰ, ਕਿਉਂਕਿ ਬੈੱਡ ਜਿਹੜਾ ਇਹ ਫਿਰ ਵੱਡਾ ਹੁੰਦਾ, ਇਸ ਵਾਸਤੇ ਉਹਨੂੰ ਸਾਰੇ ਨੂੰ ਖਾਦ ਜਿਹੜੀ ਆ ਉਹ ਫਿਰ ਉਸ ਤਰਤੀਬ ਨਾਲ ਨਹੀਂ ਮਿਲਦੀ। ਅਗਰ ਖੇਲਾਂ ਦੇ ਵਿੱਚ ਖਾਦ ਸੁੱਟੀ ਜਾਵੇ ਤੇ ਉਹ ਜ਼ਿਆਦਾ ਅਸਰ ਕਰਦੀ ਹੈ। ਕਈ ਸਾਥੀ ਤੇ ਉਹ ਨਾਕੇ ਦੇ ਕੋਲ ਹੀ ਖਾਦ ਦੀ ਬੋਰੀ ਰੱਖ ਦਿੰਦੇ ਨੇ, ਉਹ ਉਂਡੇਲ ਦਿੰਦੇ ਨੇ। ਉਹ ਬਾਅਦ ਦਾ ਮਸਲਾ ਹੈਗਾ, ਜਦੋਂ ਤੁਹਾਡਾ ਫਲ ਆਉਂਦਾ ਹੈ ਉਦੋਂ ਫਿਰ ਮੁਖਤਲਿਫ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ, ਪੋਟਾਸ਼ ਵੀ ਪਾਉਣੀ ਪੈਂਦੀ ਆ, ਹੋਰ ਵੀ ਕਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਲਫਰ ਵਗੈਰਾ। ਔਰ ਇਹ ਜਿਹੜੀ ਖਾਦ ਹੈ ਇਹ ਪਾਣੀ ਲਾਉਣ ਤੋਂ ਪਹਿਲੇ ਖੇਲਾਂ ਦੇ ਅੰਦਰ? ਪਾਣੀ ਲਾਉਣ ਤੋਂ ਪਹਿਲਾਂ ਖੇਲਾਂ 'ਚ ਸੁੱਟ ਦਿੰਦੇ ਆ।
ਅੱਛਾ ਜਿਹੜਾ ਬੀ ਆਪਾਂ ਲਾਤਾ ਅੱਛੀ ਜਰਮੀਨੇਸ਼ਨ ਹੋਈ ਆ, ਉਹ ਨਿਕਲੇਗਾ ਕਿੰਨੀ ਦੇਰ ਬਾਅਦ ਜ਼ਮੀਨ ਚੋਂ ਨਿਕਲ ਆਏਗਾ, ਫੁੱਟ ਪੈਗਾ? ਤਕਰੀਬਨ 6 ਦਿਨਾਂ ਤੋਂ ਸ਼ੁਰੂ ਹੁੰਦਾ ਹੈ ਤੇ 10 ਦਿਨਾਂ ਤੱਕ ਮੁਕੰਮਲ ਹੋ ਜਾਂਦਾ ਹੈ। ਸਾਡਾ ਇਹ ਬੀਜ ਜਿਹੜਾ ਨਾ ਨਿਕਲਦਾ ਪਿਆ ਹੈ, ਇਹਨੂੰ ਅਜੇ 6 ਦਿਨ ਹੋਏ ਨੇ ਮਾਸ਼ਾਅੱਲਾ। ਤੇ ਇਹ ਬੀਜ ਹੈ ਇਹਨੂੰ ਨਜ਼ਾਰ ਹੋਣ ਦਿਆ। ਸਹੀ ਹੋ ਗਿਆ। ਅੱਛਾ ਇਹਨੂੰ ਹੁਣ ਮਾਸ਼ਾਅੱਲਾ ਬੀ ਨਿਕਲ ਆਇਆ, ਇਸ ਤੋਂ ਬਾਅਦ ਪਹਿਲੇ 15 ਦਿਨ 20 ਦਿਨ ਬੜੇ ਅਹਿਮ ਹੁੰਦੇ ਨੇ ਇਹਨੂੰ ਤਣਾ ਮਜ਼ਬੂਤ ਕਰਨ ਵਾਸਤੇ, ਪੱਤੇ ਠੀਕ ਤਰ੍ਹਾਂ 2-3 ਨਿਕਲਣ। ਇਸ ਦੌਰਾਨ ਕੋਈ ਬਿਮਾਰੀ ਜਾਂ ਕੋਈ ਇਹਦੀ ਖਾਸ ਹਿਫਾਜ਼ਤ ਉਹਦੇ ਵਾਸਤੇ ਕੀ ਇਕਦਾਮਾਤ ਹੁੰਦੇ ਨੇ? ਬਿਮਾਰੀ ਅਗਰ ਤੁਹਾਨੂੰ ਕੋਈ ਮਹਿਸੂਸ ਹੁੰਦੀ ਹੈ ਤੇ ਫਿਰ ਉਹਦੇ ਵਾਸਤੇ ਜਲਸਾ ਹੋਈ ਆਉਂਦਾ, ਜਲਸਾ ਵਾਸਤੇ ਸਪਰੇਅ ਕਰਨੀ ਪੈਂਦੀ ਹੈ। ਮਸਲ ਕੋਈ ਤੁਸੀਂ ਕਰ ਲੈਂਦੇ ਇੰਟਰਾਕਾਲ ਵਗੈਰਾ ਕਿਸੇ ਕੰਪਨੀ ਜਿਹਦੇ ਨਾਲ ਤੁਹਾਡਾ ਤੁਸੀਂ ਚੱਲ ਰਿਹਾ ਜੇ, ਜਲਸਾਓ ਪੱਤੇ ਪੱਤੇ ਜਿਹੜੇ ਸਾਈਡਾਂ ਤੇ ਉਹ ਖੱਟੇ ਜਿਹੇ ਹੋ ਜਾਂਦੇ ਨੇ, ਸੁੱਕ ਜਾਂਦੇ ਨੇ। ਤੁਸੀਂ ਉਹਦੇ ਵਾਸਤੇ ਕੀ ਚੀਜ਼ਾਂ ਇੰਤਜ਼ਾਮ ਕਰਦੇ? ਅਸੀਂ ਜ਼ਿਆਦਾਤਰ ਸਪਰੇਆਂ ਦਾ ਇਸਤੇਮਾਲ ਕਰਦੇ ਹਾਂ ਜਦੋਂ ਅਸੀਂ ਛਾਪਰ ਉਤਾਰ ਦਿੰਦੇ ਹਾਂ ਨਾ, ਉਸ ਟਾਈਮ ਜਲਸਾ ਆਉਂਦਾ ਹੈ। ਛਾਪਰ ਉਤਾਰਨ ਤੋਂ ਫੌਰਨ ਬਾਅਦ ਅਸੀਂ ਸਪਰੇਆਂ ਸ਼ੁਰੂ ਕਰ ਦਿੰਦੇ ਹਾਂ। ਮਤਲਬ ਕਿ ਉਹ ਤੇ 45-50 ਫਰਵਰੀ ਦੇ ਆਖਰ ਤੇ ਜਾ ਕੇ ਜਿੰਨਾ ਜੇ ਛਾਪਰ ਹੁੰਦਾ ਉਹਨਾਂ ਚਿਰ ਕੋਈ ਖਾਸ ਜਿਹੜੀ ਹੈ ਨਾ ਬਿਮਾਰੀ ਨਹੀਂ ਆਉਂਦੀ, ਛਾਪਰ ਦੇ ਵਿੱਚ ਕੋਈ ਖਾਸ ਵੱਡੀ ਬਿਮਾਰੀ ਨਹੀਂ ਆਉਂਦੀ। ਸਹੀ ਹੈ। ਅੱਛਾ ਇਹਦਾ ਜਿਹੜਾ ਫਲ ਆ, ਪਹਿਲਾ ਫਲ ਆਪਾਂ ਨੂੰ ਕਿਹੜੇ ਮਹੀਨੇ ਦੇ ਅੰਦਰ ਆਏਗਾ? ਫਲ ਤੋਂ ਲੋਕਾਂ ਦਾ ਫਲ ਤੇ ਆ ਜਾਂਦਾ ਨਾ, ਜਿਹੜੇ ਵੱਡੇ ਟਰਨਲ ਵਾਲੇ ਹੁੰਦੇ ਨੇ ਉਹਨਾਂ ਦਾ ਤੇ ਫਰਵਰੀ ਚ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਐਂਡ फरवरी ਦੇ ਜਾਂ मार्च ਦੇ ਪਹਿਲੇ हफ्ते शुरू होता है। जी वीवर्स, हमारे साथ अब्दुल लतीफ़ साहब मौजूद थे जिन्होंने कद्दू फार्मिंग पर, अगर आप टर्मिनल पर करना चाहते हैं या बेड पे करना चाहते हैं, इस हवाले से टिप्स दी। जो भी अगर आपके पास कोई इससे अच्छी इन्फॉर्मेशन है तो आप वो भी हमारे साथ डिस्कस कर सकते हैं। इसके साथ ही अपने मेज़बान हाफिज़ काम को दीजिए इजाज़त। नई वीडियो में इंशाल्लाह दोबारा मुलाकात होगी, तब तक के लिए अल्लाह।